ब्रेक तो बाद तुहाडा सब दा भरपूर स्वागत है। सो इस गलबात करन जा रहे हैं कि निज्जर केस कतल केस के 3 ही जिहड़े दोषी ने पंजाबी मूल के सिख पिछोकड़ वाले ने और इस नूं लैके सोशल मीडिया ते यह बिरतांत भी चल रहा है कि देखो सिख ही सिखां दे कातल हैं। हकीकत विच ये भारतीय स्टेट का बिरतांत है क्योंकि ये भाड़े दे कातल भारत सरकार की कातल नीति नूं ही लागू कर रहे। सो इस बारे आपां गलबात करन जा रहे हैं और नाल ही जिहड़े तुहाडे लाइव मैसेज ने वो भी एंटरटेन करांगे। सो असीं चाहांगे कि तुसीं इसी तरह बड़े रहना देखण सुणन लई लिखण लई तुहाडा सब दा बहुत बहुत धन्नवाद जी। डॉक्टर साहब की विचार ने? देखो अजकल एक गल तां साडे बहुत सारे मीडिया 'च बैठे वीरां भैणां नूं भी और जिहड़े थोड़े बहुत सोशल मीडिया ते एक्टिव ने उन्हां नूं समझ आ गई है कि नैरेटिव ਜਾਂ ਬਿਰਤਾਂਤ ਕਿਸੇ ਵੀ ਘਟਨਾ ਦੇ ਨਾਲ ਜਿਹੜਾ ਮੁੱਢਲੇ ਦਿਨਾਂ ਦੇ ਵਿੱਚ ਸਿਰਜਿਆ ਜਾਂਦਾ ਹੈ ਉਹ ਫਿਰ ਵਿਕਣ ਲੱਗ ਜਾਂਦਾ, ਉਹ ਸਾਰੇ ਪਾਸੇ ਪਹੁੰਚਣ ਲੱਗ ਜਾਂਦਾ। ਔਰ ਲੜਾਈ ਅਲਟੀਮੇਟਲੀ ਸੱਚ ਜਾਂ ਝੂਠ ਦੀ ਨਹੀਂ ਹੈ, ਉਹ ਤਾਂ ਅਲਟੀਮੇਟ ਰੱਬ ਦੀ ਦਰਗਾਹ 'ਚ ਤਿੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ। ਇਹ ਤਾਂ ਰੱਬ ਦੀ ਦਰਗਾਹ 'ਚ ਸੱਚ ਔਰ ਝੂਠ ਦਾ ਨਤਾਰਾ ਹੁੰਦਾ ਹੈ। ਅੱਛਾ, ਇੱਥੇ ਬਹੁਤ ਵਾਰ ਜਿਹੜੀ ਗੱਲ ਨੂੰ ਤੁਸੀਂ ਸਪਿਨ ਦੇ ਕੇ ਜਿਸ ਕਿਸਮ ਦਾ ਬਿਰਤਾਂਤ ਸਿਰਜ ਦਿੰਦੇ ਹੋ ਉਹੀ ਗੱਲ ਅੱਗੇ ਤੁਰ ਪੈਂਦੀ ਹੈ। ਹਾਲਾਂਕਿ ਕਿਸੇ ਵੀ ਜਿਹੜਾ ਥੋੜਾ ਬਹੁਤ ਵੀ ਇਮਾਨਦਾਰੀ ਰੱਖਦਾ ਹੈ ਉਸ ਨੂੰ ਕੋਈ ਇਹ ਭੁਲੇਖਾ ਨਹੀਂ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਦੇਸੀ ਮੁੰਡਿਆਂ ਨੂੰ ਹੀ ਇਸਤੇਮਾਲ ਕੀਤਾ ਗਿਆ। ਫਿਰ ਈਵਨ ਜਿਹੜਾ ਥੋੜਾ ਬਹੁਤ ਆਈ ਵਿਟਨੈਸ ਅਕਾਊਂਟ ਜਿਹੜੇ ਖੇਡ ਰਹੇ ਸੀ ਲਾਗੇ ਜਿਨ੍ਹਾਂ ਨੇ ਉਹਨਾਂ ਨੂੰ ਭੱਜਦਿਆਂ ਦੇਖਿਆ, ਉਹਨਾਂ ਦੇ ਕੱਦ ਬੁੱਤ ਜਾਂ ਉਹਨਾਂ ਦੀਆਂ ਜਿਹੜੀ ਉਹ ਬਾਡੀ ਸਟਰਕਚਰਸ ਉਹ ਵੀ ਉਸ ਪਾਸੇ ਵੱਲ ਪੁਆਇੰਟ ਆਊਟ ਕਰਦੇ ਸੀ। ਇਸ ਤੋਂ ਪਹਿਲਾਂ ਵੀ ਅਸੀਂ ਇਹ ਦੇਖ ਚੁੱਕੇ ਹਾਂ ਕਿ ਭਾਈ ਈਵਨ ਜਦੋਂ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਸਾਰੇ ਫੇਕ ਸਟੇਜ ਐਨਕਾਊਂਟਰਸ ਤੋਂ ਪਹਿਲਾਂ ਜੋ ਕੈਟ ਫਿਨੋਮੀਨਾ ਹੈ ਉਸ ਦੇ ਵਿੱਚ ਕੋਈ ਗੋਰੇ ਜਾਂ ਕਾਲੇ ਤਾਂ ਨਹੀਂ ਸੀ ਲਿਆਂਦੇ ਹੋਏ, ਆਪਣੀਆਂ ਸ਼ਕਲਾਂ ਵਾਲੇ ਇਸਤੇਮਾਲ ਹੋਏ। ਔਰ ਈਵਨ ਵਿਦਨ ਜੇ ਕੈਨੇਡਾ ਦੀ ਆਪਣੀ ਹਿਸਟਰੀ ਦੇਖੀਏ ਜਿੱਥੇ ਕਿ ਪਹਿਲੇ ਸ਼ਹੀਦ ਉਹਨਾਂ ਦੇ ਭਾਈ ਮੇਵਾ ਸਿੰਘ ਲੋਪੋਕੇ ਨੇ ਜਿਨ੍ਹਾਂ ਨੇ ਜੌਨ ਹੌਪਕਿੰਸ ਨੂੰ ਜਿਹੜਾ ਕਿ ਉਸ ਵੇਲੇ ਇੱਕ ਐਂਗਲੋ ਇੰਡੀਅਨ ਜਿਹੜਾ ਇੱਕ ਸ਼ਰਾਰਤ ਕਰਕੇ ਸਿੱਖਾਂ ਦੇ ਵਿੱਚ ਵੜਿਆ ਹੋਇਆ ਸੀ ਔਰ ਜਿਹਨੇ ਬੇਲਾ ਸਿੰਘ ਜਿਆਣ ਵਰਗਿਆਂ ਨੂੰ ਇਸਤੇਮਾਲ ਕਰਕੇ ਵੈਨਕੂਵਰ ਦੇ ਗੁਰਦੁਆਰੇ 'ਚ ਗੋਲੀ ਚਲਾ ਕੇ ਭਾਗ ਸਿੰਘ ਭਾਈ ਬਤਨ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ ਸੀ। ਔਰ ਇਹ ਸਾਰੇ ਜਿਹੜੇ ਨੇ ਉਦੋਂ ਅੰਗਰੇਜ਼ੀ ਸਰਕਾਰ ਦੇ ਹੱਥ ਠੋਕੇ ਸੀ ਕੈਨੇਡਾ ਦੇ ਵਿੱਚ ਇਹ ਜਿਹੜਾ ਔਰ ਫਿਰ ਉਹਨੂੰ ਬੇਲਾ ਜਿਉਣ ਨੂੰ ਵੀ ਫੜਕਾਤਾ ਸੀ ਔਰ ਹਾਪਕਿੰਸ ਨੂੰ ਵੀ ਜਿਹੜਾ ਉਹਨਾਂ ਨੇ ਮੇਵਾ ਸਿੰਘ ਲੋਪੋਕੇ ਨੇ ਸਜ਼ਾ ਦਿੱਤੀ ਸੀ। ਤੇ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਔਰ ਹੁਣ ਜਦੋਂ ਇਹ 3 ਕਾਤਲ ਸਾਹਮਣੇ ਆਏ ਜਿਹੜੇ ਕਿ ਪਹਿਲੀ ਇੰਸਟਾਲਮੈਂਟ ਆ ਜੇ ਇਹਨਾਂ ਦੇ ਨਾਲ ਜੁੜਿਆ ਹੋਇਆ ਇੰਡੀਅਨ ਏਜੰਟ ਜਾਂ ਬਾਕੀ ਕੌਣ ਨੇ ਕੀ ਹੈ ਇਹ RCMP ਨੇ ਕਲੀਅਰ ਕੀਤਾ ਵੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਗ੍ਰਿਫਤਾਰੀਆਂ ਹੋਣਗੀਆਂ। ਤੇ ਇੱਕਦਮ ਇੱਕ ਨੈਰੇਟਿਵ ਜਿਹੜਾ ਇੰਡੀਅਨ ਗਵਰਨਮੈਂਟ ਨੈਰੇਟਿਵ ਪਰ ਲੱਗਦਾ ਸੀ ਕਿ ਵੀ ਜਿਹੜੇ ਸਿੱਖ ਬੜੇ ਵਿਚਾਰੇ ਮਾਸੂਮੀਅਤ 'ਚ ਰਹਿਣ ਵਾਲੇ ਨੇ ਉਹਨਾਂ ਨੇ ਕਿਹਾ ਦੇਖੋ ਜੀ ਮੈਨੂੰ ਵੀ ਇੱਕ ਪ੍ਰੋਮੀਨੈਂਟ ਸਿੱਖ ਨੇ ਕੈਲੀਫੋਰਨੀਆ ਦੇ ਨੇ ਭੇਜਿਆ, ਦੇਖੋ ਜੀ ਸਿੱਖਾਂ ਨੇ ਹੀ ਸਿੱਖ ਮਾਰਿਆ ਜੀ। ਇਸ ਦੇ ਉੱਤੇ ਕਹਿੰਦੇ ਜੀ ਕਾਹਦਾ ਹੁਣ ਭਾਰਤ ਨੂੰ ਕੀ ਦੋਸ਼ ਦੇਣਾ, ਆਪਣੇ ਹੀ ਨੇ ਜੀ ਬੜੇ। ਹੁਣ ਇਹ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਬਦਲਤੇ ਤਾਂ ਕਾਤਲ ਉਸ ਖਿੱਤੇ 'ਚੋਂ ਹੀ ਗਏ, ਲੇਕਿਨ ਇਹ ਇੱਕ ਵਰਤਾਰਾ ਹੁੰਦਾ ਹੈ। ਇਹ ਪਹਾੜੇ ਦੇ ਕਾਤਲ ਨੇ ਜਿਵੇਂ ਜੇ ਬ੍ਰਿਟਿਸ਼ਰਸ ਨੇ ਉੱਥੇ 200 ਸਾਲ ਰਾਜ ਕੀਤਾ ਸੀ, ਅੱਗੇ ਵੀ ਇਹ ਗੱਲ ਕਹੀ ਹੈ ਤੇ ਸਾਰਾ ਸਿਸਟਮ ਉਹਨਾਂ ਨੇ ਉਹਨਾਂ 'ਚੋਂ ਹੀ ਕ੍ਰੀਏਟ ਕੀਤਾ ਹੋਇਆ ਸੀ। ਅਪਾਰਥਾਈਡ ਕਾਲਿਆਂ ਨੇ ਜੇ ਸਾਊਥ ਅਫਰੀਕਾ 'ਚ ਕਿੰਨੇ ਕੁ ਗੋਰੇ ਸੀ ਉਹ ਕਾਲੇ ਹੀ ਰੱਖੇ ਹੋਏ ਸੀ। ਔਰ ਇਹ ਪਹਾੜੇ ਦੇ ਕਾਤਲ ਜਿਹੜੇ ਨੇ ਉਹ ਤੁਸੀਂ ਕਿਸੇ ਵੀ ਸਿਸਟਮ 'ਚ ਦੇਖੋਗੇ ਇਹ ਸੌਖੇ ਅਵੇਲੇਬਲ ਹੋ ਜਾਂਦੇ ਨੇ। ਉਹਨਾਂ ਦੀਆਂ ਮਜਬੂਰੀਆਂ ਦਾ ਵੀ ਫਾਇਦਾ ਚੱਕਿਆ ਜਾਂਦਾ ਹੈ, ਉਹਨਾਂ ਦੀ ਕ੍ਰਿਮੀਨਲ ਮਾਈਂਡ ਹੋਣਾ ਵੀ ਹੁੰਦਾ ਹੈ। ਫਿਰ ਉਹਨਾਂ ਨੂੰ ਵੀ ਕਈ ਵਾਰ ਪਤਾ ਨਹੀਂ ਹੁੰਦਾ ਉਹ ਕਿਹੜੇ ਇੱਥੇ ਤੁਸੀਂ 100 ਸਿੱਖਾਂ ਨੂੰ ਇੰਟਰਵਿਊ ਲੈ ਕੇ ਪੁੱਛ ਲਓ ਕਿ ਬਈ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਜਾਂ ਨਵੰਬਰ 84 'ਚ ਕੀ ਹੋ ਕਿੰਨੇ ਜਿਹੜੇ ਨੇ ਉਸ ਬਾਰੇ ਜਾਗਰੂਕ ਰੱਖਦੇ ਨੇ। ਸੋ ਬਹੁਤਿਆਂ ਨੂੰ ਤਾਂ ਜਿਹੜੇ ਇਸ ਲਾਈਨ ਦੇ ਵਿੱਚ ਜਾਂ ਇਸ ਪਾਸੇ ਜਿਹਨਾਂ ਨੂੰ ਤੋੜ ਦਿੱਤਾ ਜਾਂਦਾ ਹੈ, ਜਿਹਨਾਂ ਦੀ ਟ੍ਰੇਨਿੰਗ ਗਰੂਮਿੰਗ ਐਜ਼ ਏ ਕ੍ਰਿਮੀਨਲ ਹੋਣੀ ਸ਼ੁਰੂ, ਗੈਂਗਸਟਰ ਇਵੇਂ ਹੀ ਕਰਦੇ ਨੇ, ਉਹਨਾਂ ਨੂੰ ਤਾਂ ਟਾਰਗੇਟ ਦਿੱਤਾ ਜਾਂਦਾ। ਸੋ ਮੈਂ ਇਹ ਸਮਝਦਾ ਵੀ ਇਸ ਨੈਰੇਟਿਵ ਤੋਂ ਸਾਨੂੰ ਬਚਣ ਦੀ ਲੋੜ ਹੈ। ਇਹ ਕੋਈ ਸਿੱਖ ਨੂੰ ਨਹੀਂ ਮਾਰ ਰਹੇ, ਇਹ ਬਿਲਕੁਲ ਇੰਡੀਅਨ ਸਟੇਟ। ਔਰ ਜੇ ਜਿਸ ਕੈਨੇਡਾ ਦੇ ਸ਼ਹਿਰੀ ਦਾ ਕੋਲਡ ਬਲੱਡਡ ਮਰਡਰ ਹੁੰਦਾ ਹਰਦੀਪ ਸਿੰਘ ਨਿੱਜਰ ਦਾ, ਜੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਕਿ ਇਹ ਇੰਡੀਅਨ ਏਜੰਟਸ ਨੇ ਕਰਵਾਇਆ ਤੇ ਉਸ ਦੇ ਬਾਵਜੂਦ ਵੀ ਜੇ ਸਾਨੂੰ ਲੱਗੇ ਕਿ ਜੀ ਦੇਖੋ
ਸਿੱਖ ਤਾਂ ਫਿਰ ਇਹ ਦੇਖੋ ਜੀ ਸਾਡੇ 'ਚ ਆਪਸ 'ਚ ਏਕਤਾ ਹੀ ਨਹੀਂ ਹੈ ਜੀ। ਸਿੱਖਾਂ ਨੇ ਸਿੱਖ ਮਾਰਤਾ, ਦੇਖੋ ਜੀ ਸਿੱਖਾਂ ਦੇ ਮੁੰਡੇ ਨੇ ਦੂਜੇ ਨੇ। ਹਾਂ, ਇਸ ਦੇ ਉੱਤੇ ਜਿਵੇਂ ਮੈਂ ਦੱਸਿਆ ਸੀ ਕਿ ਸਾਡੇ ਇੱਕ ਭੈਣ ਜੀ ਨੇ ਆਪਣਾ ਇਹ ਟਿੱਪਣੀ ਦਿੱਤੀ ਸੀ, ਜਿਹੜੇ ਕਿ ਮਨੋਵਿਗਿਆਨ ਨਾਲ ਸੰਬੰਧਿਤ ਜਿਹੜੇ ਨੇ ਉਹ ਉਸ ਨੂੰ ਕਿ ਵੀ ਜੇ ਤੁਸੀਂ ਇਹ ਜਿਹੜੇ ਗਵਾਚੇ ਲੋਕ ਵੀ ਨੇ, ਕਨਫਿਊਜ਼ਡ ਲੋਕ ਨੇ, ਜਿਨ੍ਹਾਂ ਨੂੰ ਸਟੇਟ ਵਰਤਦੀ ਹੈ ਜਾਂ ਕੱਲ੍ਹ ਨੂੰ ਆਪਸੀ ਦੁਸ਼ਮਣੀਆਂ ਦੇ ਲਈ ਵੀ ਕੋਈ ਇੱਕ ਦੂਜੇ ਦੇ ਖਿਲਾਫ ਵਰਤਦਾ ਹੈ, ਇਹ ਉਸ ਕਲੈਕਟਿਵ ਟਰਾਮੇ ਦਾ ਜਿਹੜਾ ਟਰਾਮਾ ਇੰਟਰਜਨਰੇਸ਼ਨਲ ਟਰਾਮਾ ਹੈ, ਉਹ 47 ਦੇ ਵਿੱਚ, ਜੂਨ 84, ਨਵੰਬਰ 84, ਲਗਾਤਾਰ 10 ਸਾਲ ਉਸ ਸਾਰੇ ਦਾ ਸ਼ਿਕਾਰ ਨੇ। ਜਦੋਂ ਤੁਸੀਂ ਉਸ ਐਂਗਲ ਤੋਂ ਦੇਖੋਗੇ ਫਿਰ ਤੁਹਾਨੂੰ ਇਹਨਾਂ ਚੋਂ ਇਹ ਵੀ ਨਜ਼ਰ ਆਏਗਾ ਕਿ ਭਾਈ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਇਹ ਕੀ ਕਰ ਰਹੇ ਨੇ। ਸੋ ਇਹ ਕੋਈ ਮਿੱਥ ਕੇ ਕਿ ਜੀ ਉਹਨਾਂ ਦਾ ਇਹ ਤਿੰਨ ਜਿਹੜੇ ਨੇ ਉਹ ਖਾਲਿਸਤਾਨ ਦੇ ਵੱਡੇ ਵਿਰੋਧੀ ਸੀ ਤੇ ਹਰਦੀਪ ਸਿੰਘ ਨਿੱਜਰ ਜਿਹੜਾ ਉਹ ਹੱਕ 'ਚ ਸੀ ਤੇ ਇਸ ਲਈ ਖਾਲਿਸਤਾਨ ਦੇ ਵਿਰੋਧੀਆਂ ਨੇ, ਖਾਲਿਸਤਾਨ ਦੇ ਹਮਾਇਤੀ, ਇਵੇਂ ਨਹੀਂ ਹੈ। ਇਹ ਬਿਲਕੁਲ ਉਸ ਕਿਸਮ ਦੇ ਇੰਟਰਜਨਰੇਸ਼ਨਲ ਟਰਾਮਾ ਵਾਲੇ ਉਹ ਧਰਤੀ ਜਿੱਥੇ ਇਹ ਡਾਇਰੈਕਸ਼ਨਲੈਸ ਕੀਤਾ ਹੋਇਆ ਇਹਨਾਂ ਨੇ, ਲੋਕਾਂ ਦੇ ਵਿੱਚ ਇੱਕ ਖੌਫ ਔਰ ਇੱਕ ਡਰ ਪੈਦਾ ਕੀਤਾ ਹੋਇਆ, ਔਰ ਉਸ ਸਾਰੇ ਦੇ ਚੱਲਦਿਆਂ ਉਹਨਾਂ ਨੂੰ ਕਿਵੇਂ ਕਿੱਥੇ ਵਰਤਿਆ ਜਾਣਾ ਹੈ, ਉਹ ਪੋਲੀਟੀਕਲ ਰੈਲੀਆਂ 'ਚ ਇਕੱਠੇ ਕਰਕੇ ਲੈ ਜਾਣ, ਚੋਣਾਂ ਦੇ ਵਿੱਚ ਲੈ ਜਾਣ, ਉੱਥੇ ਸਿਕੰਦਰ ਮਲੂਕੇ ਵਰਗੇ, ਜਾਂ ਜੇ ਤੁਸੀਂ ਇਹ ਲੱਖਾ ਸਿਧਾਣਾ ਔਰ ਦੂਸਰਿਆਂ ਦਾ ਪਾਰਟ ਦੇਖੋ ਤੇ ਤੁਹਾਨੂੰ ਇਹ ਨਜ਼ਰ ਆਏਗਾ ਕਿ ਕਿਵੇਂ ਗੈਂਗਸਟਰਸ ਨੂੰ ਇਹਨਾਂ ਨੇ ਇਸਤੇਮਾਲ ਕੀਤਾ ਵਿਦਨ ਪੋਲੀਟੀਕਲ। ਜੇ ਡਰੱਗ ਸੈੱਲ ਕਰਨ ਦੇ ਹਵਾਲੇ ਨਾਲ ਦੇਖੋਗੇ ਤੁਹਾਨੂੰ ਫਿਰ ਹੋਰ ਲੰਬਾ ਨੈਟਵਰਕ ਨਜ਼ਰ ਆਏਗਾ। ਸੋ ਮੈਂ ਸਮਝਦਾ ਵੀ ਇਸ ਨੈਰੇਟਿਵ ਨੂੰ ਬਿਲਕੁਲ ਹਕੂਮਤੀ ਨੈਰੇਟਿਵ ਮੰਨੀਏ ਕਿ ਜੀ ਸਿੱਖਾਂ ਨੇ ਸਿੱਖ ਮਾਰ, ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਇੰਡੀਅਨ ਸਟੇਟ ਨੇ ਪਹਾੜੇ ਦੇ ਟੱਟੂਆਂ ਰਾਹੀਂ ਜਿਹੜਾ ਇਹ ਕਤਲ ਕਰਵਾਇਆ, ਔਰ ਆਉਣ ਵਾਲੇ ਪੀਰੀਅਡ 'ਚ ਵੀ ਇਹ ਜੋ ਫਿਰੌਤੀਆਂ ਔਰ ਥ੍ਰੈਟਸ ਔਰ ਇਸ ਕਿਸਮ ਦੀ ਲਾਈਨ ਹੈ, ਇਹ ਇੰਡੀਅਨ ਸਟੇਟ ਦੀ ਗੇਮ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਲਿਖਦੇ ਨੇ, ਸਾਨੂੰ ਹਮੇਸ਼ਾ ਹੀ ਫਤਿਹ ਬੁਲਾਉਂਦੇ ਨੇ, ਕਹਿੰਦੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਬੀਰ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਸੁਖਜੀਵਨ ਬੱਚੂ ਜੀ, ਔਰ ਕਹਿੰਦੇ ਨੇ ਗੁੱਡ ਜੌਬ, ਕੀਪ ਇਟ ਅਪ, ਥੈਂਕਸ ਟੂ ਓਪਨ ਪੀਪਲ ਆਈਜ਼, ਥੈਂਕਸ। ਐਂਡ ਇਸੇ ਤਰ੍ਹਾਂ ਦਲਜੀਤ ਸਿੰਘ ਜੀ, ਡਾਕਟਰ ਸਾਹਿਬ, ਨੀਲਮ ਕੌਰ ਜੀ, TV 84 ਦੀ ਸਾਰੀ ਟੀਮ ਅਤੇ ਸਭ ਖਾਲਿਸਤਾਨ ਚਾਹੁਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਸਵੀਰ ਬਰਾੜ ਜੀ ਵੀ ਨੇ, ਔਰ ਸ਼ਿੰਦਾ ਸਿੰਘ ਗਿੱਲ ਜੀ ਖਾਲਿਸਤਾਨੀ ਜੀ, ਉਹ ਵੀ ਖਾਲਸਾ ਜ਼ਿੰਦਾਬਾਦ ਔਰ ਕਹਿੰਦੇ ਨੇ। ਔਰ ਸ਼ੇਅਰ ਐਵਰੀਬਾਡੀ TV 84। ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ। ਐਂਡ ਹਰਦੀਪ ਸਿੰਘ ਜੀ ਵੀ ਹਮੇਸ਼ਾ ਸਾਨੂੰ ਦੇਖ ਰਹੇ ਨੇ, ਜਾਰਡਨ ਤੋਂ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਤੁਹਾਡੀ ਚੜ੍ਹਦੀ ਕਲਾ ਵਾਹਿਗੁਰੂ ਕਰਨ। ਔਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਲਿਖਦੇ ਨੇ ਕਿ ਬਾਬਾ ਜੀ 2-4 ਦਿਨ ਤੋਂ ਨਹੀਂ, 10-12 ਸਾਲਾਂ ਤੋਂ ਤੁਸੀਂ ਬਹੁਤ ਵਧੀਆ ਢੰਗ ਨਾਲ ਸਿੱਖ ਕੌਮ ਦੀ ਸੇਵਾ ਕਰਦੇ ਹੋ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ। ਪ੍ਰਮਾਤਮਾ ਹੱਲ ਖਾਲਿਸਤਾਨ ਹੈ, ਬਹੁਤ ਛੇਤੀ ਬਣੂਗਾ। ਬਹੁਤ ਸ਼ੁਕਰੀਆ ਭਾਈ ਸਾਹਿਬ ਜੀ। ਮਨਦੀਪ ਬਾਜਵਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਨਹਿਰਾ ਚਾਲ ਜੀ, ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸ਼ੇਮਲੈਸ ਵਰਮਾ ਐਂਡ ਆਈ ਲਾਈਕ ਨੋਜ਼ territorial integrity only regarding Punjab and not about China which has taken over so much of their territory ਉਹਨਾਂ ਨੇ ਕਿਹਾ। ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਰਮੁਖ ਮੁੰਦਰਾ ਜੀ, ਔਰ ਇਸੇ ਤਰ੍ਹਾਂ ਜੀਤ ਸੂਰਤੀਆ ਜੀ, ਫਿਰ ਇਸੇ ਤਰ੍ਹਾਂ ਅਮਰਜੀਤ ਸਾਨੀ ਜੀ, ਔਰ ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ, ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਦੀਜ਼ ਵਰਮਾ ਐਂਡ ਅਲਾਈਕ ਸ਼ੁੱਡ ਰਿਮੈਂਬਰ ਦਾ ਫੇਟ ਆਫ ਗਡਕਰੀ ਸੁਦਾਮ ਹੁਸੈਨ। ਔਰ ਮਲਕੀਤ ਨਿੱਜਰ ਜੀ ਕਹਿੰਦੇ ਨੇ ਹੀ ਇਜ਼ ਚੈਟਿੰਗ ਸਿਕਸ ਬਾਏ ਸੇਇੰਗ ਦੇ ਆਰ ਕ੍ਰਾਸਿੰਗ ਰੈਡ ਲਾਈਨ। ਔਰ ਕੁਲਦੀਪ ਕੌਰ ਜੀ, ਫਿਰ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੁਲਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਖਦੀਪ ਸੋਇਤਾ ਜੀ, ਦੂਜੇ ਦਾ ਦੇਸ਼ ਢਾਣ ਵਾਲੇ ਕੌਣ ਹੁੰਦੇ ਨੇ? ਮੇਰੇ ਖਿਆਲ ਇਹਨਾਂ ਨੇ ਜਵਾਬ ਦਿੱਤਾ ਉਹਨਾਂ ਨੂੰ, ਜਿਹੜੇ ਜੀ ਪੀਰੂ ਪਕਸ਼ ਜੀ ਨੂੰ। ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ, ਫਿਰ ਇਸ ਤਰ੍ਹਾਂ ਫੈਨ ਧਾਲੀਵਾਲ ਸਾਹਿਬ ਜੋਧੇ ਦੇ, ਔਰ ਇਹ ਵੀ ਖਾਲਸਾ ਜ਼ਿੰਦਾਬਾਦ, ਆਜ਼ਾਦੀ ਹਾਲ ਖਾਲਸਾ ਜ਼ਿੰਦਾਬਾਦ, ਆਜ਼ਾਦੀ ਹਾਲ ਹੈ। ਔਰ ਕੁਲਦੀਪ ਸਿੰਘ ਜੀ, ਸੁਖਦੀਪ ਸੋਇਤਾ ਜੀ ਸਾਡਾ ਕਹਿੰਦੇ ਪੰਜਾਬ ਛੱਡੋ, ਕੁਲਦੀਪ ਸਿੰਘ ਜੀ। ਔਰ ਇਸੇ ਤਰ੍ਹਾਂ
ਸੁਖਦੀਪ ਸੋਇਤਾ ਜੀ, ਫਿਰ ਗੁਰੂ ਦੀ ਫਤਿਹ ਇਸ ਕਰਕੇ ਮੇਰੇ ਖਿਆਲ ਇਹੀ ਜਵਾਬ ਦਿੱਤਾ ਉਹਨਾਂ ਨੇ ਫਿਰ ਉਹਨਾਂ ਨੂੰ। ਜੀ ਜੀ ਹਾਂਜੀ, ਜਵਾਬ ਹੀ ਦੇ ਰਹੇ ਨੇ ਕਿਉਂਕਿ ਕਨਵਰਸੇਸ਼ਨ ਚੱਲ ਰਹੀ ਸੀ। ਔਰ ਸੁਖਦੀਪ ਸੋਇਤਾ ਜੀ, ਫਿਰ ਇਸੇ ਤਰ੍ਹਾਂ ਦੀਪ ਸਿੰਘ ਸਿੱਧੂ ਜੀ, ਗੁਰਮੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਖਦੀਪ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਉਹਨਾਂ ਦੇ ਬਾਰੇ। ਅਮਰ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ, ਗੁਰਮੀਤ ਸਿੰਘ ਜੀ, ਫਿਰ ਨਿਹੰਗ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਇਹ ਤਾਂ ਉੱਤਰ, ਹਾਂਜੀ, ਉਲਟਾ ਚੋਰ ਕੋਤਵਾਲ ਕੋ ਡਾਂਟੇ ਜਿਹੜਾ ਆਪਾਂ ਸੀ ਇਸਤੇਮਾਲ ਕੀਤਾ ਸੀ ਪਹਿਲੇ ਸੈਗਮੈਂਟ ਦੇ ਵਿੱਚ ਭਾਰਤ ਲਈ। ਔਰ ਸਤਨਾਮ ਮੌਜਲਾ ਜੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ, TV4 ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਬਲਵਿੰਦਰ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਕ੍ਰੇਜ਼ੀ ਕਲੋਜ਼ੀ ਕਹਿੰਦੇ ਨੇ ਆਪ ਦੋਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਸਰਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਸਵੀਰ ਸਿੰਘ ਗਰੇਵਾਲ ਜੀ, ਫਿਰ ਇਸੇ ਤਰ੍ਹਾਂ ਪਲਵਿੰਦਰ ਸਿੰਘ ਜੀ, ਸਤਨਾਮ ਸਿੰਘ ਜੀ, ਕ੍ਰੇਜ਼ੀ ਕਲੋਜ਼ ਕਹਿੰਦੇ ਨੇ ਅਦਰ ਵਨ ਇਜ਼ ਬੈਂਜ਼ਿਨ I believe in case of ਭਾਈ ਅਵਤਾਰ ਸਿੰਘ ਜੀ, benzene was used to cause leukemia which lead to his ਸ਼ਹੀਦੀ in a few days। ਨਹੀਂ, ਬਿਲਕੁਲ ਇਹ ਬੈਂਜ਼ੀਨ ਸੀ ਜਾਂ ਕੋਈ ਹੋਰ ਰਸ਼ੀਅਨ ਰੀਏਜੈਂਟ ਯੂਜ਼ ਕੀਤਾ ਜੀ, ਲੇਕਿਨ ਇਹ ਕੈਮੀਕਲ ਵੈਪਨ ਦੇ ਨਾਲ ਉਹਨਾਂ ਦੀ ਸ਼ਹੀਦੀ ਹੋਈ ਹੈ। ਬਲਦੇਵ ਸਿੰਘ ਜੀ, ਫਿਰ ਇਸੇ ਤਰ੍ਹਾਂ ਸਿੰਘ ਨਵਜੋਤ ਜੀ, ਔਰ ਫਿਰ ਇਸ ਤਰ੍ਹਾਂ ਗੁਰਵਿੰਦਰ ਸਿੰਘ ਜੀ। ਹਾਂਜੀ, ਮੈਂ ਦੇਖ ਰਿਹਾ ਆਲਰੇਡੀ ਅਸੀਂ ਲੇਟ ਟਾਈਮ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਔਰ ਆਪਣੇ ਵਿਊਅਰਸ ਦਾ ਆਪਾਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇੱਥੇ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।